ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਜੁਲਾਈ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸਾਕਰਾਮੈਂਟ, ਸੁਨਹਿਰੀ ਮਤਨ, ਮੀਕਾ। ਖੁਦਾਵੰਦ ਤੈਥੋਂ ਇਹਦੇ ਤੋਂ ਸਿਵਾ ਹੋਰ ਕੀ ਚਾਹੁੰਦਾ ਹੈ ਵੀ ਤੂੰ ਇਨਸਾਫ ਕਰੇ ਤੇ ਰਹਿਮ ਦਿਲੀ ਨੂੰ ਅਸੀਜ਼ ਰੱਖੇ ਤੇ ਆਪਣੇ ਖੁਦਾਵੰਦ ਦੇ ਸਾਹਮਣੇ ਫਰੌਤਨੀ ਨਾਲ ਟੁਰੇ। ਜਵਾਬੀ ਪੜ੍ਹਾਈ ਅਬਰਾਨੀਓ। ਪਰ ਜਦੋਂ ਮਸੀਹ ਆਉਣ ਵਾਲੀਆਂ ਚੰਗੀਆਂ ਸ਼ੈਵਾਂ ਦਾ ਸਰਦਾਰ ਕਾਹਨ ਹੋ ਕੇ ਆਇਆ ਤੇ ਉਸ ਬਜ਼ੁਰਗਤਰ ਖੈਮੇ ਦੀ ਰਾਹ ਤੋਂ, ਜਿਹੜਾ ਹੱਥਾਂ ਨਾਲ ਬਣਿਆ ਹੋਇਆ ਯਾਨੀ ਇਸ ਜੱਗ ਦਾ ਨਹੀਂ, ਤੇ ਬੱਕਰੀਆਂ ਤੇ ਬਛੜਿਆਂ ਦਾ ਲਹੂ ਲੈ ਕੇ ਨਹੀਂ, ਬਲਕਿ ਆਪਣਾ ਹੀ ਲਹੂ ਲੈ ਕੇ ਪਾਕ ਮਕਾਨ ਵਿੱਚ ਇੱਕ ਹੀ ਵਾਰੀ ਵੜ ਗਿਆ ਤੇ ਹਮੇਸ਼ਾ ਦੀ ਖਲਾਸੀ ਕਰਾਈ। ਕਿਉਂ ਜੇ ਜਦੋਂ ਬੱਕਰੀਆਂ ਤੇ ਢੱਗਿਆਂ ਦੇ ਲਹੂ ਤੇ ਗਾਵਾਂ ਦੀ ਸਵਾ ਨਾਪਾਕਾਂ ਉੱਤੇ ਛਿੜਕਣ ਨਾਲ ਜ਼ਾਹਰੀ ਪਾਕੀਜ਼ਗੀ ਹਾਸਲ ਹੁੰਦੀ ਏ, ਤੇ ਮਸੀਹ ਦਾ ਲਹੂ ਜਿਹਨੇ ਆਪਣੇ ਆਪ ਨੂੰ ਅਜ਼ਲੀ ਰੂਹ ਦੇ ਰਾਹੀਂ ਰੱਬ ਦੇ ਸਾਹਮਣੇ ਬੇਐਬ ਕੁਰਬਾਨ ਕੀਤਾ, ਤੁਹਾਡੇ ਦਿਲਾਂ ਨੂੰ ਮੁਰਦਾ ਕੰਮਾਂ ਤੋਂ ਕਿਉਂ ਨਾ ਪਾਕ ਕਰੇਗਾ, ਤਾਂ ਜੋ ਜਿਉਂਦੇ ਰੱਬ ਦੀ ਇਬਾਦਤ ਕਰਨ। ਤੇ ਇਸੇ ਪਾਰੋਂ ਉਹ ਨਵੇਂ ਅਹਿਦ ਦਾ ਬਾਨੀ ਏ, ਤਾਂ ਜੋ ਉਸ ਮੌਤ ਦੇ ਪਾਰੋਂ ਜਿਹੜੀ ਪੁਰਾਣੇ ਅਹਿਦ ਦੇ ਵੇਲੇ ਕਸੂਰਾਂ ਦੀ ਮਾਫੀ ਲਈ ਹੋਈ ਏ, ਬੁਲਾਏ ਹੋਏ ਲੋਕੀ ਵਾਅਦੇ ਦੇ ਮੁਤਾਬਕ ਹਮੇਸ਼ਾ ਦੀ ਮਿਰਾਸ ਨੂੰ ਹਾਸਲ ਕਰਨ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਇਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਰਹਿਮ ਦਿਲ ਨੇ, ਕਿਉਂ ਜੇ ਉਹਨਾਂ ਉੱਤੇ ਰਹਿਮ ਕੀਤਾ ਜਾਵੇਗਾ। ਮੱਤੀ। ਉਸ ਵੇਲੇ ਯਿਸੂ ਸਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ ਤੇ ਉਹਦੇ ਚੇਲਿਆਂ ਨੂੰ ਭੁੱਖ ਲੱਗੀ ਤੇ ਉਹ ਬਾਲੀਆਂ ਤੋੜ ਕੇ ਖਾਣ ਲੱਗ ਪਏ। ਫਰੀਸੀਆਂ ਨੇ ਇਹ ਵੇਖ ਕੇ ਉਹਨੂੰ ਆਖਿਆ, ਭਈ ਵੇਖ, ਤੇਰੇ ਚੇਲੇ ਉਹ ਕੰਮ ਕਰਦੇ ਨੇ ਜਿਹੜੇ ਸਬਤ ਦੇ ਦਿਨ ਕਰਨਾ ਜਾਇਜ਼ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਭਈ ਕੀ ਤੁਸੀਂ ਇਹ ਨਹੀਂ ਪੜ੍ਹਿਆ ਭਈ ਜਦ ਦਾਊਦ ਤੇ ਉਹਦੇ ਸਾਥੀ ਭੁੱਖੇ ਸੀ ਤੇ ਉਹਨਾਂ ਨੇ ਕੀ ਕੀਤਾ? ਉਹ ਕਿਉਂ ਰੱਬ ਦੇ ਘਰ ਗਏ ਤੇ ਨਜ਼ਰ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਨਾ ਉਹਦੇ ਲਈ ਜਾਇਜ਼ ਸੀ ਨਾ ਉਹਦੇ ਸਾਥੀਆਂ ਲਈ, ਪਰ ਸਿਵਾਏ ਕਾਹਨ ਦੇ। ਜਾਂ ਤੁਸੀਂ ਤੁਰੈਤ ਵਿੱਚ ਨਹੀਂ ਪੜ੍ਹਿਆ ਭਈ ਕਾਹਨ ਸਬਤ ਦੇ ਦਿਨ ਹੈਕਲ ਵਿੱਚ ਸਬਤ ਦੀ ਬੇਹੁਰਮਤੀ ਕਰਦੇ ਨੇ ਤੇ ਬੇਕਸੂਰ ਰਹਿੰਦੇ ਨੇ। ਮੈਂ ਤੁਹਾਨੂੰ ਆਖਦਾ ਵਾਂ ਭਈ ਇੱਥੇ ਉਹ ਏ ਜਿਹੜਾ ਹੈਕਲ ਤੋਂ ਵੀ ਵੱਡਾ ਏ। ਪਰ ਜੇ ਤੁਸੀਂ ਇਹਦਾ ਮਤਲਬ ਜਾਣਦੇ ਭਈ ਮੈਂ ਕੁਰਬਾਨੀ ਨਹੀਂ ਰਹਿਮ ਪਸੰਦ ਕਰਦਾ ਵਾਂ ਤੇ ਬੇਕਸੂਰਾਂ ਨੂੰ ਕਸੂਰਵਾਰ ਨਾ ਠਹਿਰਾਉਂਦੇ, ਕਿਉਂ ਜੇ ਇਬਨੇ ਆਦਮ ਸਬਤ ਦਾ ਮਾਲਕ ਏ। ਤੇ ਉਹ ਉੱਥੋਂ ਟੁਰ ਕੇ ਉਹਨਾਂ ਦੇ ਇਬਾਦਤਖਾਨੇ ਵਿੱਚ ਗਿਆ ਤੇ ਵੇਖੋ, ਉੱਥੇ ਇੱਕ ਬੰਦਾ ਸੀ ਜਿਹਦਾ ਇੱਕ ਹੱਥ ਸੁੱਕਿਆ ਹੋਇਆ ਸੀ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣ ਦੇ ਇਰਾਦੇ ਨਾਲ ਪੁੱਛਿਆ, ਭਈ ਕੀ ਸਬਤ ਦੇ ਦਿਨ ਸ਼ਿਫਾ ਦੇਣਾ ਜਾਇਜ਼ ਏ? ਉਹਨੇ ਉਹਨਾਂ ਨੂੰ ਆਖਿਆ, ਭਈ ਅਜਿਹਾ ਕੌਣ ਏ ਜਿਹਦੀ ਇੱਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਖੱਡੇ ਵਿੱਚ ਡਿੱਗ ਪਵੇ ਤੇ ਉਹ ਉਹਨੂੰ ਫੜ ਕੇ ਨਾ ਕੱਢੇ। ਇਸ ਲਈ ਬੰਦੇ ਦੀ ਕਦਰ ਤੇ ਭੇਡ ਤੋਂ ਕਿਤੇ ਬਹੁਤੀ ਏ। ਇਸੇ ਲਈ ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ। ਤਦ ਉਹਨੇ ਉਸ ਬੰਦੇ ਨੂੰ ਆਖਿਆ, ਭਈ ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹ ਦੂਜੇ ਹੱਥ ਵਾਂਗਰ ਚੰਗਾ ਹੋ ਗਿਆ। ਮਰਕਸ। ਤੇ ਉਹ ਸਾਰੇ ਗਲੀਲ ਵਿੱਚ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਜਾ ਕੇ ਮੁਨਾਦੀ ਕਰਦਾ ਤੇ ਬਦਰੂਆਂ ਨੂੰ ਕੱਢਦਾ ਰਿਹਾ। ਤੇ ਇੱਕ ਕੋੜੀ ਨੇ ਉਹਦੇ ਕੋਲ ਆ ਕੇ ਉਹਦੀ ਮਿੰਨਤ ਕੀਤੀ ਤੇ ਉਹਦੇ ਸਾਹਮਣੇ ਗੋਡੇ ਟੇਕ ਕੇ ਉਹਨੂੰ ਆਖਿਆ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਉਹਦੇ ਉੱਤੇ ਤਰਸ ਖਾ ਕੇ ਹੱਥ ਵਧਾਇਆ ਤੇ ਉਹਨੂੰ ਛੂਹ ਕੇ ਉਹਨੂੰ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਤੇ ਛੇਤੀ ਨਾਲ ਉਹਦਾ ਕੋੜ ਜਾਂਦਾ ਰਿਹਾ ਤੇ ਉਹ ਪਾਕ ਸਾਫ਼ ਹੋ ਗਿਆ। ਲੂਕਾ। ਤੇ ਵੇਖੋ, ਇੱਕ ਸ਼ਰ੍ਹਾ ਦਾ ਆਲਮ ਉੱਠਿਆ ਤੇ ਇਹ ਆਖ ਕੇ ਉਹਦੀ ਆਜ਼ਮਾਇਸ਼ ਕਰਨ ਲੱਗਿਆ, ਭਈ ਐ ਉਸਤਾਦ, ਮੈਂ ਕੀ ਕਰਾਂ ਕਿ ਹਮੇਸ਼ਾ ਦੀ ਹਯਾਤੀ ਦਾ ਵਾਰਸ ਬਣਾ?
ਉਹਨੇ ਉਹਨੂੰ ਆਖਿਆ, ਭਈ ਤੌਰਾਤ ਵਿੱਚ ਕੀ ਲਿਖਿਆ ਹੈ, ਤੂੰ ਕੀ ਪੜ੍ਹਦਾ ਹੈ? ਉਹਨੇ ਜਵਾਬ ਵਿੱਚ ਉਹਨੂੰ ਆਖਿਆ, ਭਈ ਤੂੰ ਖੁਦਾਵੰਦ ਆਪਣੇ ਰੱਬ ਨਾਲ ਆਪਣੇ ਸਾਰੇ ਦਿਲ ਤੇ ਆਪਣੀ ਸਾਰੀ ਜਾਨ ਤੇ ਆਪਣੀ ਸਾਰੀ ਤਾਕਤ ਤੇ ਆਪਣੀ ਸਾਰੀ ਸਿਆਣ ਨਾਲ ਮੁਹੱਬਤ ਰੱਖ ਤੇ ਆਪਣੇ ਗੁਆਂਢੀ ਨਾਲ ਆਪਣੇ ਬਰਾਬਰ ਮੁਹੱਬਤ ਰੱਖ। ਉਹਨੇ ਉਹਨੂੰ ਆਖਿਆ, ਤੂੰ ਠੀਕ ਜਵਾਬ ਦਿੱਤਾ, ਇਹੀ ਕਰ ਤੇ ਤੂੰ ਜਿਉਂਦਾ ਰਵੇਂਗਾ। ਪਰ ਉਹਨੇ ਆਪਣੇ ਆਪ ਨੂੰ ਰਾਸਤਬਾਜ਼ ਬਣਾਉਣ ਦੀ ਗਰਜ਼ ਨਾਲ ਯਿਸੂ ਨੂੰ ਪੁੱਛਿਆ, ਫਿਰ ਮੇਰਾ ਗੁਆਂਢੀ ਕੌਣ ਹੈ? ਯਿਸੂ ਨੇ ਜਵਾਬ ਵਿੱਚ ਆਖਿਆ, ਭਈ ਇੱਕ ਬੰਦਾ ਯਰੂਸ਼ਲਮ ਤੋਂ ਯੈਰੂ ਨੂੰ ਜਾ ਰਿਹਾ ਸੀ, ਭਈ ਡਾਕੂਆਂ ਵਿੱਚ ਫੜਿਆ ਗਿਆ। ਉਹਨਾਂ ਨੇ ਉਹਦੇ ਕੱਪੜੇ ਲਾ ਲਏ ਤੇ ਮਾਰਿਆ ਵੀ ਤੇ ਅਧਮੂਆ ਛੱਡ ਕੇ ਟੁਰ ਗਏ। ਇਤਫਾਕ ਨਾਲ ਇੱਕ ਕਾਹਨ ਉਸ ਰਾਹ ਵਿੱਚ ਜਾ ਰਿਹਾ ਸੀ ਤੇ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਇਸੇ ਤਰ੍ਹਾਂ ਇੱਕ ਲਾਵੀ ਉਸ ਥਾਂ ਤੇ ਆਇਆ, ਉਹ ਵੀ ਉਹਨੂੰ ਵੇਖ ਕੇ ਕਤਰਾ ਕੇ ਟੁਰ ਗਿਆ। ਪਰ ਇੱਕ ਸਾਮਰੀ ਸਫ਼ਰ ਕਰਦਿਆਂ ਕਰਦਿਆਂ ਉੱਥੇ ਆ ਗਿਆ ਤੇ ਉਹਨੂੰ ਵੇਖ ਕੇ ਉਹਨੇ ਤਰਸ ਖਾਧਾ ਤੇ ਉਹਦੇ ਕੋਲ ਆ ਕੇ ਉਹਦੇ ਜ਼ਖਮਾਂ ਉੱਤੇ ਤੇਲ ਤੇ ਮੈਲ ਲਾ ਕੇ ਬੰਨਿਆ ਤੇ ਆਪਣੇ ਡੰਗਰ ਉੱਤੇ ਸਵਾਰ ਕਰਕੇ ਸਰਾਏ ਵਿੱਚ ਲੈ ਗਿਆ ਤੇ ਉਹਦੀ ਖਬਰਗੀਰੀ ਕੀਤੀ। ਦੂਜੇ ਦਿਨ 2 ਦਿਨਾਰ ਕੱਢ ਕੇ ਬਟਿਆਰੇ ਨੂੰ ਦਿੱਤੇ ਤੇ ਆਖਿਆ, ਭਈ ਇਹਦੀ ਖਬਰਗੀਰੀ ਕਰੀ ਤੇ ਜੋ ਕੁਝ ਇਹਦੇ ਤੋਂ ਵੱਧ ਖਰਚ ਹੋਵੇਗਾ ਮੈਂ ਫੇਰ ਆ ਕੇ ਤੈਨੂੰ ਦੇ ਦੇਵਾਂਗਾ। ਇਹਨਾਂ ਤਿੰਨਾਂ ਵਿੱਚੋਂ ਉਸ ਬੰਦੇ ਦਾ ਜਿਹੜਾ ਡਾਕੂਆਂ ਵਿੱਚ ਫੜਿਆ ਗਿਆ ਸੀ, ਤੇਰੇ ਖਿਆਲ ਵਿੱਚ ਕੌਣ ਗਵਾਂਢੀ ਸੀ? ਉਹਨੇ ਆਖਿਆ, ਉਹ ਜਿਨੇ ਉਹਦੇ ਉੱਤੇ ਰਹਿਮ ਖਾਧਾ। ਯਿਸੂ ਨੇ ਉਹਨੂੰ ਆਖਿਆ, ਜਾ ਤੂੰ ਵੀ ਇੰਝ ਹੀ ਕਰ। ਮੱਤੀ। ਤੇ ਈਦੇ ਫਤੀਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਦੇ ਕੋਲ ਆ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਭਈ ਅਸੀਂ ਤੇਰੇ ਲਈ ਫਿਸਾ ਖਾਣ ਦੀ ਤਿਆਰੀ ਕਰੀਏ? ਉਹਨੇ ਆਖਿਆ, ਸ਼ਹਿਰ ਵਿੱਚ ਫਲਾਂ ਬੰਦੇ ਦੇ ਕੋਲ ਜਾ ਕੇ ਆਖਣਾ, ਉਸਤਾਦ ਆਖਦਾ ਹੈ ਭਈ ਮੇਰਾ ਵੇਲਾ ਨੇੜੇ ਹੈ, ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਵੱਲ ਈਦੇ ਫਸਾ ਕਰਾਂਗਾ। ਤੇ ਜਿਵੇਂ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਂਝ ਹੀ ਕੀਤਾ ਤੇ ਫਸਾ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤੇ ਉਹ 12 ਚੇਲਿਆਂ ਦੇ ਨਾਲ ਖਾਣਾ ਖਾਣ ਬੈਠਿਆ ਸੀ। ਜਦੋਂ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਹੈ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ, ਕਿਉਂ ਜੇ ਇਹ ਮੇਰਾ ਉਹ ਅਹਿਦ ਦਾ ਖੂਨ ਹੈ ਜਿਹੜਾ ਬਥੇਰਿਆਂ ਲਈ ਪਾਪਾਂ ਦੀ ਮਾਫੀ ਲਈ ਵਗਾਇਆ ਜਾਂਦਾ ਹੈ। ਰੋਮੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਤੋਂ ਦਰਖਾਸਤ ਕਰਦਾ ਵਾਂ, ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਦੇ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਾਰੀ ਜਾਨਸਾਰੀ ਦਾ ਮਾਦਾ ਇਲਾਹੀ ਪਿਆਰ, ਬਿਮਾਰੀ ਦੀ ਸ਼ਿਫਾ ਤੇ ਪਾਪ ਦੀ ਤਬਾਹੀ ਦਾ ਪਰਛਾਵਾਂ ਤੇ ਇਜ਼ਹਾਰ ਏ। ਸਾਡੇ ਮਾਲਕ ਨੇ ਆਖਿਆ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਏ ਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਕੱਲਾ ਚੰਗਾ ਸਬੂਤ ਏ। ਭਾਵੇਂ ਪਾਪ ਤੇ ਬਿਮਾਰੀ ਉੱਤੇ ਆਪਣਾ ਇਖਤਿਆਰ ਜ਼ਾਹਰ ਕਰਦਿਆਂ ਹੋਏ ਵੱਡੇ ਉਸਤਾਦ ਨੇ ਕਿਸੇ ਤਰ੍ਹਾਂ ਵੀ ਦੂਜਿਆਂ ਨੂੰ ਉਹਨਾਂ ਦੇ ਤਕਵਾ ਦੇ ਮਤਲੂਬਾ ਸਬੂਤ ਦੇਣ ਵਿੱਚ ਮਦਦ ਨਹੀਂ ਕੀਤੀ। ਉਹਨੇ ਉਹਨਾਂ ਦੀ ਹਦਾਇਤ ਲਈ ਕੰਮ ਕੀਤਾ, ਭਈ ਉਹ ਇਸ ਤਾਕਤ ਦਾ ਇਜ਼ਹਾਰ ਇੰਝ ਹੀ ਕਰਨ ਜਿਵੇਂ ਉਹਨੇ ਕੀਤਾ ਤੇ ਇਹਦੇ ਇਲਾਹੀ ਅਸੂਲ ਨੂੰ ਸਮਝਣ। ਉਸਤਾਦ ਉੱਤੇ ਪੂਰਾ ਈਮਾਨ ਤੇ ਉਹ ਸਾਰਾ ਜਜ਼ਬਾਤੀ ਪਿਆਰ ਜਿਹੜਾ ਅਸੀਂ ਉਹਦੇ ਉੱਤੇ ਨਿਛਾਵਰ ਕਰ ਸਕਦੇ ਹਾਂ, ਬਸ ਇਹੀ ਸਾਨੂੰ ਉਹਦੇ ਮਗਰ ਟੁਰਨ ਵਾਲੇ ਨਹੀਂ ਬਣਾਉਣਗੇ। ਸਾਨੂੰ ਜਾ ਕੇ ਉਹਦੇ ਵਾਂਗਰ ਹੀ ਕੰਮ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਵੱਡੀਆਂ ਬਰਕਤਾਂ ਨੂੰ ਨਹੀਂ ਵਧਾ ਰਹੇ ਜਿਹੜੀਆਂ ਸਾਡੇ ਮਾਲਕ ਨੇ ਸਾਨੂੰ ਦੇਣ ਲਈ ਕੰਮ ਕੀਤਾ ਤੇ ਤਕਲੀਫ ਸਹੀ। ਯਿਸੂ ਨੇ ਇੱਕ ਹੀ ਵੇਲੇ ਵਿੱਚ 70 ਲੋਕਾਂ ਨੂੰ ਘੱਲਿਆ, ਪਰ ਬਸ 12 ਜਣੇ ਹੀ ਜ਼ਰੂਰੀ ਤਾਰੀਖੀ ਰਿਕਾਰਡ ਬਣਾ ਸਕੇ। ਰਵਾਇਤ ਉਹਦੇ ਸਿਰ ਉੱਤੇ 200 ਜਾਂ 300 ਚੇਲਿਆਂ ਦਾ ਸਿਹਰਾ ਹੀ ਬੰਨ੍ਹਦੀ ਏ, ਜਿਨ੍ਹਾਂ ਦਾ ਕੋਈ ਨਾਂ ਨਿਸ਼ਾਨ ਨਹੀਂ ਮਿਲਿਆ। ਬੁਲਾਏ ਹੋਏ ਤੇ ਬਹੁਤ ਨੇ, ਪਰ ਬਰਗਜ਼ੀਦਾ ਥੋੜੇ ਨੇ। ਉਹ ਫਜ਼ਲ ਤੋਂ ਦੂਰ ਹੋ ਗਏ ਨੇ, ਕਿਉਂ ਜੇ ਉਹਨਾਂ ਨੇ ਅਸਲ ਵਿੱਚ ਆਪਣੇ ਮਾਲਕ ਦੀ ਹਦਾਇਤ ਨੂੰ ਨਹੀਂ ਸਮਝਿਆ ਸੀ। ਮਸੀਹਤ ਜਿਵੇਂ ਯਿਸੂ ਨੇ ਇਹਦੀ ਤਾਲੀਮ ਦਿੱਤੀ ਸੀ, ਕੋਈ ਭੇਤ ਜਾਂ ਤਕਰੀਬਾਂ ਦਾ ਇੱਕ ਨਿਜ਼ਾਮ ਨਹੀਂ,
ਤੇ ਨਾ ਹੀ ਇੱਕ ਰਸਮੀ ਯਹੋਵਾ ਵੱਲੋਂ ਕੋਈ ਤੋਹਫਾ ਹੈ, ਬਲਕਿ ਇਹ ਗਲਤੀ ਨੂੰ ਮੁਕਾਉਣ ਤੇ ਬਿਮਾਰ ਨੂੰ ਸ਼ਿਫਾ ਦੇਣ ਲਈ ਪਿਆਰ ਦਾ ਇਜ਼ਹਾਰ ਸੀ। ਸਿਰਫ ਮਸੀਹ ਜਾਂ ਸੱਚਾਈ ਦੇ ਨਾਂ ਨਾਲ ਨਹੀਂ, ਬਲਕਿ ਸੱਚਾਈ ਦੇ ਇਜ਼ਹਾਰ ਵਿੱਚ, ਜਿਵੇਂ ਦਾ ਮਾਮਲਾ ਇਲਾਹੀ ਲੋਅ ਦੇ ਸਿਲਸਿਲੇ ਦਾ ਹੋਇਆ ਹੋਵੇਗਾ। ਉਹਨੇ ਇਨਸਾਨੀ ਹਯਾਤੀ ਦੀ ਅਜ਼ਮਤ ਦੇ ਪਾਰੋਂ ਇਲਾਹੀ ਹਯਾਤੀ ਨੂੰ ਜ਼ਾਹਰ ਕੀਤਾ। ਉਹਦੇ ਖਾਲਸ ਖਲੂਸ ਦੀ ਵਸਅਤ ਦੇ ਪਾਰੋਂ ਉਹਨੇ ਮੁਹੱਬਤ ਦੀ ਵਜ਼ਾਹਤ ਕੀਤੀ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਤੇ ਮੁਹੱਬਤ ਬਿਮਾਰੀ ਤੇ ਪਾਪੀ ਨੂੰ ਸ਼ਿਫਾ ਦਿੰਦੇ ਨੇ ਤੇ ਸਿਆਣ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਹ ਪਾਉਂਦੇ ਨੇ। ਇਲਾਹੀ ਪਿਆਰ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਉਹਦਾ ਕਮਲ ਨਮੂਨਾ ਸਾਡੇ ਸਾਰਿਆਂ ਦੀ ਮੁਕਤੀ ਲਈ ਸੀ, ਪਰ ਸਿਰਫ ਉਹ ਹੀ ਕੰਮ ਕਰਨ ਦੇ ਰਾਹੀਂ ਜਿਹੜੇ ਉਹਨੇ ਕੀਤੇ ਤੇ ਦੂਜਿਆਂ ਨੂੰ ਉਹਦੀ ਤਾਲੀਮ ਦਿੱਤੀ। ਸ਼ਿਫਾ ਲਈ ਉਹਦਾ ਮਕਸਦ ਬਸ ਸਿਹਤ ਦੇਣਾ ਨਹੀਂ ਸੀ, ਬਲਕਿ ਆਪਣਾ ਇਲਾਹੀ ਅਸੂਲ ਜ਼ਾਹਰ ਕਰਨਾ ਵੀ ਸੀ। ਜੋ ਕੁਝ ਉਹਨੇ ਆਖਿਆ ਤੇ ਕੀਤਾ, ਉਹਦੇ ਵਿੱਚ ਉਹ ਰੱਬ ਤੋਂ ਸੱਚਾਈ ਤੇ ਪਿਆਰ ਤੋਂ ਮੁਤਾਸਰ ਸੀ। ਸਾਡਾ ਅਸਮਾਨੀ ਪਿਓ ਇਲਾਹੀ ਮੁਹੱਬਤ ਇਹ ਮੰਗ ਰੱਖਦਾ ਏ ਵੀ ਸਾਨੂੰ ਸਾਡੇ ਮਾਲਕ ਤੇ ਉਹਦੇ ਚੇਲਿਆਂ ਦੇ ਨਮੂਨੇ ਮਗਰ ਟੁਰਨਾ ਚਾਹੀਦਾ ਏ ਤੇ ਬਸ ਉਹਦੀ ਸ਼ਖਸੀਅਤ ਦੀ ਹੀ ਇਬਾਦਤ ਨਹੀਂ ਕਰਨੀ ਚਾਹੀਦੀ। ਇਹ ਗੱਲ ਅਫਸੋਸਨਾਕ ਏ ਭਈ ਇਲਾਹੀ ਖਿਦਮਤ ਦਾ ਜੁਮਲਾ ਆਮ ਤੌਰ ਤੇ ਰੋਜ਼ਾਨਾ ਦੇ ਕੰਮਾਂ ਦੀ ਬਜਾਏ ਅਵਾਮੀ ਇਬਾਦਤ ਦੇ ਮਾਨਿਆਂ ਦੇ ਨਾਲ ਆਇਆ ਏ। ਯਾਕੂਬ ਰਸੂਲ ਨੇ ਆਖਿਆ, ਤੂੰ ਆਪਣਾ ਈਮਾਨ ਬਗੈਰ ਅਮਲਾਂ ਦੇ ਮੈਨੂੰ ਵਿਖਾ ਤੇ ਮੈਂ ਆਪਣਾ ਈਮਾਨ ਅਮਲਾਂ ਨਾਲ ਤੈਨੂੰ ਵਿਖਾਵਾਂਗਾ। ਹਯਾਤੀ ਦੀ ਲਾਜ਼ਵਾਲ ਅਸਲੀਅਤ, ਇਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਸਾਡੇ ਯਕੀਨ ਨੂੰ ਮਜ਼ਬੂਤ ਕਰਦਿਆਂ ਹੋਏ ਇਹ ਫਹਿਮ ਭਈ ਰੱਬ ਰੂਹ ਹਯਾਤੀ ਏ, ਸਾਡੇ ਦਿਨਾਂ ਨੂੰ ਵਧਾਉਂਦਾ ਏ। ਈਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਸਾਰ ਕਰਦਾ ਏ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਏ ਤੇ ਬਰਦਾਸ਼ਤ ਤੇ ਸ਼ੈਵਾਂ ਦੇ ਹਮਾਹੰਗ ਮਰਹਲਿਆਂ ਨੂੰ ਜ਼ਾਹਰ ਕਰਦਾ ਏ। ਸਾਡੀਆਂ ਤਾਲੀਮਾਂ ਦਾ ਨਤੀਜਾ ਉਹਨਾਂ ਦੀ ਲੋੜ ਦੇ ਵੇਲੇ ਕੀਤੀ ਹੋਈ ਤਸਦੀਕ ਏ। ਜਦੋਂ ਉਹ ਖਾ ਰਹੇ ਸੀ ਤੇ ਯਿਸੂ ਨੇ ਰੋਟੀ ਲਈ ਤੇ ਬਰਕਤ ਦੇ ਕੇ ਤੋੜੀ ਤੇ ਚੇਲਿਆਂ ਨੂੰ ਦੇ ਕੇ ਆਖਿਆ, ਲਓ ਖਾਓ, ਇਹ ਮੇਰਾ ਬਦਨ ਏ। ਫਿਰ ਪਿਆਲਾ ਲੈ ਕੇ ਸ਼ੁਕਰ ਕੀਤਾ ਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਹਦੇ ਵਿੱਚੋਂ ਪੀਓ। ਜੇ ਇਹ ਸਾਕਰਾਮੈਂਟ ਨੂੰ ਰੋਟੀ ਤੇ ਮੈਅ ਨੂੰ ਵਰਤਣ ਨਾਲ ਮਹਿਦੂਦ ਕਰ ਦਿੱਤਾ ਜਾਵੇ ਤੇ ਅਸਲੀ ਜੌਹਰ ਰੂਹਾਨੀ ਤੌਰ ਤੇ ਖਤਮ ਹੋ ਜਾਂਦਾ ਏ। ਚੇਲਿਆਂ ਨੇ ਰੋਟੀ ਖਾ ਲਈ ਸੀ, ਫਿਰ ਵੀ ਯਿਸੂ ਨੇ ਦੁਆ ਕਰਕੇ ਉਹਨਾਂ ਨੂੰ ਰੋਟੀ ਦਿੱਤੀ। ਜ਼ਾਹਰੀ ਲਿਹਾਜ਼ ਨਾਲ ਇਹ ਸ਼ਾਇਦ ਬੇਵਕੂਫੀ ਵਾਲੀ ਗੱਲ ਹੋਵੇ, ਪਰ ਇਹਦੇ ਰੂਹਾਨੀ ਮਫਹੂਮ ਵਿੱਚ ਇਹ ਫਿਤਰੀ ਤੇ ਖੂਬਸੂਰਤ ਗੱਲ ਸੀ। ਯਿਸੂ ਨੇ ਦੁਆ ਕੀਤੀ, ਉਹਨੇ ਹੋਰ ਰੌਸ਼ਨ, ਹੋਰ ਰੂਹਾਨੀ ਖਿਆਲਾਂ ਦੇ ਨਾਲ ਆਪਣੇ ਦਿਲ ਨੂੰ ਤਾਜ਼ਾ ਦਮ ਕਰਨ ਲਈ ਮਾਦੀ ਹਿੱਸਾ ਤੋਂ ਲਿਆ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਏ। ਸਾਡੀ ਕਲੀਸਿਆ ਇਲਾਹੀ ਅਸੂਲ ਮੁਹੱਬਤ ਉੱਤੇ ਕਾਇਮ ਏ। ਅਸੀਂ ਇਸ ਕਲੀਸਿਆ ਵਿੱਚ ਬਸ ਰੂਹ ਵਿੱਚ ਨੌਮੌਲੂਦ ਹੁੰਦਿਆਂ ਹੋਏ ਇਕੱਠੇ ਹੋ ਸਕਦੇ ਹਾਂ। ਜਦ ਅਸੀਂ ਮੁਹੱਬਤ ਦੇ ਫਲ ਲਿਆਉਂਦਿਆਂ ਹੋਏ, ਗਲਤੀ ਨੂੰ ਕੱਢਦਿਆਂ ਹੋਏ ਤੇ ਬਿਮਾਰਾਂ ਨੂੰ ਸ਼ਿਫਾ ਦਿੰਦਿਆਂ ਹੋਏ ਉਸ ਹਯਾਤੀ ਤਿੱਕਰ ਅਪੜਦੇ ਹਾਂ ਜਿਹੜੀ ਸੱਚਾਈ ਏ ਤੇ ਉਸ ਸੱਚਾਈ ਤਿੱਕਰ ਪੜ੍ਹਦੇ ਹਾਂ ਜਿਹੜੀ ਹਯਾਤੀ ਏ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਏ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਏ ਸੱਚਾਈ ਏ। ਸਾਡਾ ਪਿਆਲਾ ਸਲੀਬ ਏ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੇ ਮਾਲਕ ਨੇ ਪੀਤੀ ਤੇ ਆਪਣੇ ਪੈਰੋਕਾਰਾਂ ਨੂੰ ਵੀ ਇਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਏ। ਮਸੀਹੀਓ, ਕੀ ਤੁਸੀਂ ਉਹਦਾ ਪਿਆਲਾ ਪੀ ਰਹੇ ਹੋ? ਕੀ ਤੁਸੀਂ ਨਵੇਂ ਅਹਿਦ ਦਾ ਲਹੂ ਵੰਡਿਆ ਏ, ਯਾਨੀ ਉਹ ਤਕਲੀਫਾਂ ਜਿਹੜੀਆਂ ਰੱਬ ਦੇ ਬਾਰੇ ਇੱਕ ਨਵੇਂ ਤੇ ਉੱਚੇ ਫਹਿਮ ਨੂੰ ਪੇਸ਼ ਕਰਦੀਆਂ ਨੇ? ਜੇ ਨਹੀਂ ਤੇ ਕੀ ਤੁਸੀਂ ਆਖ ਸਕਦੇ ਹੋ ਵੀ ਤੁਸੀਂ ਉਸ ਪਿਆਲੇ ਵਿੱਚ ਯਿਸੂ ਦੀ ਯਾਦਗਾਰੀ ਮਨਾਈ ਏ? ਉਹ ਸਾਰੇ ਜਿਹੜੇ ਯਿਸੂ ਦੀ ਯਾਦਗਾਰੀ ਵਿੱਚ ਰੋਟੀ ਖਾਂਦੇ ਤੇ ਮੈਅ ਪੀਂਦੇ ਨੇ, ਉਹ ਅਸਲ ਵਿੱਚ ਉਸ ਪਿਆਲੇ ਤੇ ਉਸ ਸਲੀਬ ਵਿੱਚੋਂ ਵੰਡਣ ਲਈ ਤੇ ਮਸੀਹ ਦੇ ਅਸੂਲ ਦੀ ਖਾਤਰ ਸਭ ਕੁਝ ਛੱਡਣ ਲਈ ਰਾਜ਼ੀ ਨੇ। ਤੇ ਫਿਰ ਇਸ ਇਲਹਾਮ ਨੂੰ ਇੱਕ ਮੁਰਦਾ ਰਸਮ ਨਾਲ ਕਿਉਂ ਮਨਸੂਬ ਕੀਤਾ ਜਾਂਦਾ ਏ, ਬਜਾਏ ਕਿ ਗਲਤੀ ਨੂੰ ਦੂਰ ਕਰਦਿਆਂ ਹੋਏ ਤੇ ਬਦਨ ਨੂੰ ਪਾਕ ਤੇ ਰੱਬ ਲਈ ਕਬੂਲ ਕਰਨ ਦੇ ਕਾਬਲ ਬਣਾਉਂਦਿਆਂ ਹੋਏ? ਇਹ ਵਿਖਾਇਆ ਜਾਵੇ ਵੀ ਸੱਚਾਈ ਦਾ ਫਹਿਮ ਮਿਲਿਆ ਹੋਇਆ ਏ। ਜੇ ਮਸੀਹ ਸੱਚਾਈ ਇਜ਼ਹਾਰ ਵਿੱਚ ਸਾਡੇ ਕੋਲ ਆਇਆ ਏ ਤੇ ਕਿਸੇ ਦੂਜੀ ਯਾਦਗਾਰੀ ਦੀ ਲੋੜ ਨਹੀਂ ਏ, ਕਿਉਂ ਜੇ ਇਜ਼ਹਾਰ ਇਮੈਨੂਅਲ ਜਾਂ ਰੱਬ ਸਾਡੇ ਨਾਲ ਏ ਤੇ ਜੇ ਕੁਝ ਦੂਜਾ ਸਾਡੇ ਨਾਲ ਏ ਤੇ ਉਹਦੀ ਯਾਦਗਾਰੀ ਮਨਾਉਣ ਦੀ ਕੀ ਲੋੜ ਏ? ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ ਯਿਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰੀ ਮਨਾਈ ਸੀ,
ਤੇ ਉਸ ਪਿਆਲੇ ਵਿੱਚੋਂ ਪੀਤਾ ਸੀ ਤੇ ਉਹ ਜੱਗ ਵਿੱਚ ਇਨਕਲਾਬ ਲੈ ਆਉਂਦੇ। ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਿਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ, ਮਨਫੀ ਸੋਚ ਵਾਲਿਆਂ ਨੂੰ ਦੇਣਗੇ। ਉਹ 1000 ਸਾਲਾ ਦੌੜ ਲਿਆਣਗੇ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਏ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਪਿਆਰ ਰੱਖੇਗਾ। ਜਦੋਂ ਉਹ ਇਹ ਜਾਣੇਗਾ ਭਈ ਰੱਬ ਕਾਦਰ ਮੁਤਲਕ ਏ ਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਏ ਤੇ ਕਰ ਰਿਹਾ ਏ, ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਏ ਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਏ, ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਏ ਤੇ ਉਹ ਰੂਹ ਤੇ ਮਸੀਹੀ ਸ਼ਿਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।